ਤੇ ਅਗਲੀ ਗੱਲ ਕਰੀਏ ਕਾਂਗਰਸ ਦੀ, ਬਾਜਵਾ ਸਾਹਿਬ ਬਾਰੇ ਤਾਂ ਤੁਸੀਂ ਦੱਸ ਹੀ ਦਿੱਤਾ ਹੈ। ਕਾਂਗਰਸ ਨੇ ਮੰਨਿਆ ਕਿ ਗਦਾਰੀ ਕਰਕੇ ਅਸੀਂ ਹਾਰੇ ਹਾਂ ਤੇ ਇਹ ਤਾਂ ਪਹਿਲਾਂ ਵੀ ਮੰਨਦੇ ਰਹੇ ਕਿ ਸਾਡੇ ਕੈਪਟਨ ਸਾਹਿਬ ਮੁੱਖ ਮੰਤਰੀ ਨੇ ਕੀਤਾ ਕੁਛ ਨਹੀਂ। ਕਿੰਨਾ ਕੁ ਚਿਰ ਮੰਨੀ ਜਾਣਗੇ? ਚਲੋ ਇਹ ਚੰਗੀ ਗੱਲ ਹੈ ਵੀ ਮੰਨ ਲੈਂਦੇ ਆ। ਪ੍ਰਵੀਨ ਜੀ, ਕੈਪਟਨ ਅਮਰਿੰਦਰ ਨੇ ਕੀ ਕੀਤਾ ਕੀ ਨਹੀਂ, ਉਹਦਾ ਜਵਾਬ ਪੰਜਾਬ ਨੇ ਇਹਨਾਂ ਨੂੰ ਦਿੱਤਾ। ਤੇ ਜਿਹਦਾ ਭੁਲੇਖਾ ਆਮ ਆਦਮੀ ਪਾਰਟੀ ਇਹ ਲੈ ਗਈ ਕਿ ਸਾਨੂੰ ਜਿਤਾ ਲਿਆ। ਲੋਕਾਂ ਨੇ ਤਾਂ ਅਕਾਲੀ ਕਾਂਗਰਸੀ ਹਰਾਏ ਸੀ ਤੇ ਤੁਸੀਂ ਜਿੱਤ ਗਏ। ਜਾਂ ਲੋਕਾਂ ਨੇ ਸੋਚਿਆ ਸੀ ਕਿ ਭਗਵੰਤ ਮਾਨ ਪੰਜਾਬ ਦੇ ਹਵਾਲੇ ਨਾਲ ਕੁਝ ਚੰਗਾ ਕਰੂਗਾ, ਇਸ ਲਈ ਲੋਕਾਂ ਨੇ ਤਾਂ ਭਗਵੰਤ ਮਾਨ ਦੀ ਟੀਮ ਦੇ ਰੂਪ ਚ ਤੁਹਾਨੂੰ ਜਿਤਾਇਆ ਸੀ। ਪਰ ਤੁਹਾਨੂੰ ਲੱਗਿਆ ਕਿ ਕੇਜਰੀਵਾਲ ਦਾ ਜਾਦੂ ਚੱਲਿਆ ਤੇ ਹੁਣ ਕੇਜਰੀਵਾਲ ਦੇ ਸਹਾਰੇ, ਸੰਦੀਪ ਪਾਠਕ ਦੇ ਸਹਾਰੇ ਜਾਂ ਰਾਘਵ ਚੱਡੇ ਦੇ ਸਹਾਰੇ ਜਿਸ ਤਰ੍ਹਾਂ ਪੰਜਾਬ ਦੇ ਨਾਲ ਖਿੱਚੋਤਾਣ ਜਾਰੀ ਆ, ਉਸੇ ਤਰ੍ਹਾਂ ਭਾਜਪਾ ਨੇ ਵੀ ਸੋਚਿਆ ਕਿ ਜਿਹੜੀ ਮਾੜੀ ਮੋਟੀ ਖਿੱਦੋ ਬਚੀ ਹੈ ਇਹਨਾਂ ਕਾਂਗਰਸੀਆਂ ਦੀ, ਵੈਸੇ ਤਾਂ ਲੀਰੋ ਲੀਰ ਨੇ ਅੰਦਰੋਂ, ਸੋ ਉਹ ਖਿੱਦੋ ਨੂੰ ਹੋਰ ਖੋਲ ਲਓ। ਤੇ ਉਹਨਾਂ ਨੇ ਲੀਰਾਂ ਜੀਆਂ ਖਾਸੀਆਂ ਚੱਕ ਕੇ ਆਪਣੇ ਕਨੀ ਲੈ ਗਏ। ਤੇ ਉਹ ਜਦੋਂ ਲੱਗਿਆ ਉਧਰ ਲੀਡਰਾਂ ਨੂੰ ਜਾ ਕੇ ਕਿ ਲੈ ਵੀ ਸਾਨੂੰ ਤਾਂ ਫੇਰ ਸੁਨਹਿਰੀ ਕਵਰ ਨਹੀਂ ਪੈਣੀ, ਸਾਡਾ ਤਾਂ ਹਾਲ ਉਹੋ ਜਿਹਾ ਹੀ ਰਹਿਣਾ, ਤੇ ਉਹਨਾਂ ਨੇ ਘਰ ਆਉਣਾ ਹੀ ਮੁਨਾਸਬ ਸਮਝਿਆ। ਸੋ ਕੁਝ ਲੀਡਰ ਮੁੜੇ ਤੇ ਉਹ ਲੀਡਰ ਮੁੜਨ ਤੋਂ ਬਾਅਦ ਇੱਕ ਸਮਾਗਮ ਚ ਇਕੱਠੇ ਹੋਏ ਤੇ ਚਰਨਜੀਤ ਚੰਨੀ ਦੇ ਹੱਥ ਜਦੋਂ ਮੈਕ ਆਇਆ ਤਾਂ ਚੰਨੀ ਉਸੇ ਅੰਦਾਜ਼ ਚ ਤੇ ਆਪਣੇ ਅੰਦਾਜ਼ ਚ ਬੋਲਣਾ ਉਹਨਾਂ ਨੇ ਸ਼ੁਰੂ ਕੀਤਾ ਤੇ ਉਹਦੇ ਉੱਤੋਂ ਰਾਣਾ ਜੀ ਔਖੇ ਹੋ ਗਏ। ਅੱਛਾ। ਕਿਉਂਕਿ ਚਰਨਜੀਤ ਚੰਨੀ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਜਲੰਧਰ ਅਸੀਂ ਜਿੱਤ ਰਹੇ ਸੀ, ਜਲੰਧਰ ਅਸੀਂ ਜਿੱਤ ਗਏ ਸੀ ਜੇ ਕੁਝ ਕਾਂਗਰਸ ਦੇ ਲੀਡਰ ਸ਼ਬਦ ਵਰਤਿਆ, ਕੁਝ ਕਾਂਗਰਸ ਦੇ ਲੀਡਰ ਮਤਲਬ ਧੋਖਾ ਨਾ ਕਰਦੇ, ਗੱਦਾਰੀ ਨਾ ਕਰਦੇ ਤੇ ਸਰਕਾਰ ਧੱਕਾ ਨਾ ਕਰਦੀ, ਕਹਿੰਦੇ ਆਪਾਂ ਜਿੱਤ ਗਏ ਸੀ। ਇਸ ਗੱਲ ਤੇ ਰਾਣਾ ਗੁਰਜੀਤ ਔਖੇ ਹੋ ਗਏ ਤੇ ਰਾਣਾ ਗੁਰਜੀਤ ਕਹਿੰਦੇ ਨਾਂ ਲਾ ਦੋ, ਨਾਂ ਲੈਣੋਂ ਕਿਉਂ ਡਰ ਲੱਗਦਾ, ਗੱਦਾਰਾਂ ਦੇ ਨਾਂ ਲਓ। ਕੋਈ ਨਾ ਜੀ, ਬੈਠੋ ਬੈਠੋ ਬੈਠੋ। ਤੇ ਉਹ ਤੋਂ ਬਾਅਦ ਕਹਿੰਦੇ ਜੀ ਇਹ ਮੈਨੂੰ ਨਹੀਂ ਸਮਝ ਆਈ ਕਿਆ ਕਿਉਂ ਗਏ ਸੀ, ਰਾਜਕੁਮਾਰ ਵੇਰਕਾ ਹੋਣੀ, ਬਲਵੀਰ ਸਿੱਧੂ ਹੋਰੀ, ਕਾਂਗੜ ਹੋਣੀ ਕਹਿੰਦੇ ਚਲੋ ਠੀਕ ਆ ਘਰੇ ਮੁੜਿਆ, ਇਹ ਚੰਗੀ ਗੱਲ ਹੈ। ਤੇ ਬਲਵੀਰ ਸਿੱਧੂ ਨੇ ਕੁਛ ਹੱਥ ਖੜਾ ਕਰਕੇ ਕਹਿਣ ਦੀ ਕੋਸ਼ਿਸ਼ ਕੀਤੀ ਚੰਨੀ ਨੂੰ, ਚੰਨੀ ਕਹਿੰਦਾ ਨਹੀਂ ਮੈਨੂੰ ਪਤਾ, ਤੁਸੀਂ ਮੇਰੇ ਸੰਪਰਕ ਨਹੀਂ ਸੀ, ਵੇਰਕਾ ਮੇਰੇ ਸੰਪਰਕ ਸੀ। ਸੋ ਇਸ ਗੱਲ ਤੋਂ ਸਾਫ਼ ਹੋ ਗਿਆ ਕਿ ਜਿਹੜੀ ਗੱਲ ਆਪਾਂ ਕਰਦੇ ਆਏ ਹਾਂ ਕਿ ਇਸ ਵਾਪਸੀ ਦੇ ਵਿੱਚ ਚੰਨੀ ਦੀ ਅਹਿਮ ਭੂਮਿਕਾ, ਰਾਜਕੁਮਾਰ ਵੇਰਕਾ ਦੇ ਹਵਾਲੇ ਨਾਲ ਇਹ ਸਾਰੀ ਸਕ੍ਰਿਪਟ ਲਿਖੀ ਗਈ ਔਰ ਉਹਦੇ ਵਿੱਚ ਚਰਨਜੀਤ ਚੰਨੀ ਨੇ ਸੂਤਰਧਾਰ ਦੀ ਭੂਮਿਕਾ ਨਿਭਾਈ। ਔਰ ਚੰਨੀ ਇਸ ਮੌਕੇ ਹਾਈ ਕਮਾਂਡ ਦੇ ਇੱਕ ਵਾਰ ਫਿਰ ਨੇੜੇ ਨੇ, ਜਿੱਥੋਂ ਫਿਰ ਕਾਂਗਰਸੀ ਕਈ ਔਖੇ ਨੇ। ਪਰ ਇਹ ਉਪ ਚੋਣ ਦੀ ਗੱਲ ਕਰ ਰਹੇ ਸੀਗੇ ਕਿ ਉਪ ਚੋਣ ਅਸੀਂ ਕਾਂਗਰਸੀ ਗਦਾਰੀ ਕਰਕੇ ਹਾਰੇ। ਠੀਕ ਹੈ। ਮੈਨੂੰ ਲੱਗਦਾ ਤੁਸੀਂ ਪੰਜਾਬ ਚੋਂ ਹੀ ਤਾਂ ਹਾਰੇ ਕਿਉਂਕਿ ਤੁਸੀਂ ਪੰਜਾਬ ਨਾਲ ਗੱਦਾਰੀ ਕੀਤੀ, ਤੁਹਾਡੀ ਲੀਡਰਸ਼ਿਪ ਨੇ ਪੰਜਾਬ ਨਾਲ ਗੱਦਾਰੀ ਕੀਤੀ, ਸੋ ਉਸ ਦਾ ਨਤੀਜਾ ਭੋਗ ਰਹੇ ਹੋ। ਤੇ ਇਹ ਸ਼ੀਸ਼ਾ ਬਾਕੀ ਪਾਰਟੀਆਂ ਨੂੰ ਵੀ ਵੇਖ ਲੈਣਾ ਚਾਹੀਦਾ ਕਿ ਅਕਾਲੀਆਂ ਨੇ ਜਦੋਂ ਆਪਣੇ ਹੀ ਵੋਟਰਾਂ ਨਾਲ, ਆਪਣੇ ਹੀ ਸਪੋਰਟਰਾਂ ਨਾਲ, ਆਪਣੇ ਹੀ ਸੂਬੇ ਨਾਲ, ਆਪਣੀ ਹੀ ਮਿੱਟੀ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਦੋ ਵਾਰ ਬੁਰੀ ਤਰ੍ਹਾਂ ਹਰਾਏ ਜੀ। ਜਦੋਂ ਕਾਂਗਰਸੀਆਂ ਦੇ ਲੀਡਰ ਨੇ ਜਦੋਂ ਗੁਰੂ ਨਾਲ ਵਾਅਦਾ ਕਰਕੇ, ਗੁਰੂ ਨਾਲ ਮਤਲਬ ਕਿ ਬਚਨ ਕਰਕੇ ਮੁਕਰਨ ਵਾਲੀ ਕਾਰਵਾਈ ਕੀਤੀ ਤੇ ਪੰਜਾਬ ਨਾਲ ਧੋਖਾ ਕੀਤਾ ਤਾਂ ਲੋਕਾਂ ਨੇ ਬੁਰੀ ਤਰ੍ਹਾਂ ਧੋਏ। ਤੇ ਪਰ ਹੁਣ ਇਹਨੂੰ ਲੱਗਦਾ ਕਿ ਸ਼ਾਇਦ ਅਸੀਂ ਚਰਜੀਵੀ ਹੋ ਗਏ, ਅਸੀਂ ਸਦਾਲੀਓ ਆ ਗਏ। ਸੋ ਇਹ ਵੀ ਯਾਦ ਰੱਖਣ ਕਿ ਭਾਈ ਜੇ ਪੰਜਾਬ ਨਾਲ ਨਾ ਖਲੋਤੇ, ਪੰਜਾਬ ਦੇ ਹੱਕ ਚ ਨਾ ਡਟੇ, ਪੰਜਾਬ ਦੇ ਪਹਿਲੂਆਂ ਤੇ ਕੰਮ ਨਾ ਕੀਤਾ, ਇਹ ਤੰਜ, ਇਹ ਵਿਅੰਗ, ਇਹ ਟਵੀਟ, ਇਹ ਐਕਸ, ਇਹ ਟਿੱਪਣੀਆਂ ਹੈ ਨਾ, ਇਹ ਚੋਚਲੇ, ਇਹ ਚੋਲ ਮੋਲ, ਇਹਨਾਂ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ। ਜਨਾਬ ਮਸਲੇ ਹੱਲ ਕਰੋ, ਆ ਜਾਓ ਬਹਿਸ ਨੂੰ 1 ਤਰੀਕ ਨੂੰ ਦੇਖਾਂਗੇ। ਇਹ ਢੰਗ ਤਰੀਕੇ ਨਾਲ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ। ਸੋ ਇਸ ਲਈ ਕਾਂਗਰਸ ਦੀ ਗੱਦਾਰੀ, ਚਾਹੇ ਉਹਨਾਂ ਦੀ ਲੀਡਰਾਂ ਦੀ ਆਪਸ ਚ ਹੈ ਤੇ ਚਾਹੇ ਉਹ ਸੂਬੇ ਨਾਲ ਆ, ਉਹਦਾ ਉਹ ਫਲ ਭੋਗ ਰਹੇ ਨੇ। ਤੇ ਸੱਤਾਧਾਰੀ ਧਿਰ ਚਾਹੇ ਉਹ ਕੇਂਦਰ ਵਾਲੀ ਹੋਵੇ ਚਾਹੇ ਸੂਬੇ ਵਾਲੀ ਹੋਵੇ, ਉਹਨੂੰ ਵੀ ਇਹ ਸ਼ੀਸ਼ਾ ਵੇਖ ਕੇ ਰੱਖਣਾ ਚਾਹੀਦਾ। ਜੀ।